ਜੀਐਨ ਦੇ ਜਿਹੜੇ 7 ਲੀਡਰਸ ਆ ਉਹ ਸਪੋਰਟ ਕਰ ਰਹੇ ਆ ਯੂਐਸ ਤੇ ਇਰਾਨ ਦਾ ਜੋ ਐਗਰੀਮੈਂਟ ਹੋਇਆ ਤੇ ਉਹ ਜਿਹੜਾ ਐਗਰੀਮੈਂਟ ਆ 14 ਪੁਆਇੰਟ ਡਰਾਫਟ ਆ ਜੋ ਉਹ ਹੁਣ ਸਾਹਮਣੇ ਆ ਗਿਆ। ਬਹੁਤ ਸਾਰੇ ਜਿਹੜੇ ਮੀਡੀਆ ਆਊਟਲੈਟਸ ਆ ਉਹਨਾਂ ਨੇ ਇਸ 14 ਪੁਆਇੰਟ ਐਗਰੀਮੈਂਟ ਦਾ ਜਿਹੜਾ ਡਾਕੂਮੈਂਟ ਆ ਉਸ ਨੂੰ ਪ੍ਰਿੰਟ ਕੀਤਾ ਹੈਗਾ। ਜੇ ਆਪਾਂ ਉਹ ਪੁਆਇੰਟ ਤੁਹਾਡੇ ਨਾਲ ਡਿਸਕਸ ਕਰਦੇ ਜਾਈਏ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜੋ ਆ ਪਹਿਲਾਂ ਤਾਂ ਇਹ ਆ ਵੀ ਇਸਲਾਮਿਕ ਰਿਪਬਲਿਕ ਆਫ ਇਰਾਨ ਤੇ ਯੂਐਸ ਦੋਨੋਂ ਜਿਹੜੇ ਆ ਤੇ ਇਹਨਾਂ ਦੇ ਜਿਹੜੇ ਅਲਾਈਜ਼ ਹੈਗੇ ਆ ਇਸ ਜੰਗ ਦੇ ਵਿੱਚ, ਮੰਨ ਲਓ ਵੀ ਚਾਹੇ ਇਜ਼ਰਾਈਲ ਆ ਅਮਰੀਕਾ ਦਾ ਜਾਂ ਇਰਾਨ ਦੇ ਹੋਰ ਵੀ ਹੈਗੇ ਆ, ਉਹ ਡਿਕਲੇਅਰ ਕਰਦੇ ਆ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਨੂੰ ਵੀ ਅਸੀਂ ਇਮੀਡੀਏਟਲੀ ਤੇ ਪਰਮਾਨੈਂਟਲੀ ਜਿਹੜੀ ਜੰਗ ਆ ਉਹ ਖਤਮ ਕਰਨ ਜਾ ਰਹੇ ਹੈਗੇ ਆ, ਜਿਹਦੇ ਵਿੱਚ ਲੈਬਨਾਨ ਵੀ ਇਨਕਲੂਡਡ ਹੈਗਾ ਆ ਤੇ ਕਿਸੇ ਤਰ੍ਹਾਂ ਦਾ ਕੋਈ ਹੋਸਟਾਈਲ ਐਕਸ਼ਨ ਨਹੀਂ ਲਾਂਚ ਹੋਊਗਾ ਕਿਸੇ ਵੀ ਸਾਈਡ ਵੱਲੋਂ ਤੇ ਕਿਸੇ ਤਰ੍ਹਾਂ ਦੀ ਥ੍ਰੈਟ ਜਾਂ ਫੋਰਸ ਨਹੀਂ ਯੂਜ਼ ਕੀਤੀ ਜਾਊਗੀ ਤੇ ਜਿਹੜਾ ਫਾਈਨਲ ਐਗਰੀਮੈਂਟ ਆ ਉਹ ਕਨਫਰਮ ਕਰੂਗਾ ਪ੍ਰੋਵੀਜ਼ਨ ਇਸ ਆਰਟੀਕਲ ਦੇ ਤੇ ਜਿਹੜੇ ਰਿਮੇਨਿੰਗ ਆਰਟੀਕਲ ਦਾ। ਇਹ ਪਹਿਲਾ ਪੁਆਇੰਟ ਆ। ਦੂਜਾ ਪੁਆਇੰਟ ਹੈਗਾ ਦਾ ਇਸਲਾਮਿਕ ਰਿਪਬਲਿਕ ਆਫ ਇਰਾਨ ਤੇ ਯੂਐਸ ਰਿਸਪੈਕਟ ਕਰੂਗੇ ਹਰ ਇੱਕ ਦੀ ਸੋਵਰਨਟੀ ਦੀ ਤੇ ਜੋ ਵੀ ਇੰਡੀਪੈਂਡੈਂਟ ਆਜ਼ਾਦ ਮੁਲਕ ਹੈਗੇ ਦੋਨੋਂ ਤੇ ਉਹਨਾਂ ਦੀ ਜਿਹੜੀ ਟੈਰੀਟਰੀ ਦੀ ਇੰਟੈਗ੍ਰਿਟੀ ਆ, ਇਹ ਨਹੀਂ ਜਾ ਕੇ ਵੀ ਤੁਸੀਂ ਕਬਜ਼ਾ ਕਰ ਲਓ ਜਾਂ ਹੋਰ ਹਨਾ, ਤੇ ਇੰਟਰਫੀਅਰ ਨਹੀਂ ਕਰੂਗੇ ਇੰਟਰਨਲ ਅਫੇਅਰ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ। ਅਮਰੀਕਾ ਵਾਲੇ ਕਹਿ ਰਹੇ ਆ ਵੀ ਇਰਾਨ ਵਾਲੇ ਸਾਡੇ ਜਿਹੜੇ ਆ ਸਿਕਿਉਰਿਟੀ ਬ੍ਰੀਚ ਕਰਦੇ ਆ ਜਾਂ ਇਹਨਾਂ ਨੇ ਇੱਥੇ ਪਾਣੀ ਦੇ ਜਿਹੜੇ ਸੀਗੇ ਸਿਸਟਮ ਉਸ ਨੂੰ ਵੀ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਆ। ਇਰਾਨ ਵਾਲੇ ਕਹਿੰਦੇ ਆ ਵੀ ਸਾਡੇ ਵਿੱਚ ਅਮਰੀਕਾ ਇੰਟਰਫੀਅਰ ਕਰਦਾ, ਸਾਡੀ ਸਰਕਾਰ ਦੇ ਅਗੇਂਸਟ ਲੋਕਾਂ ਨੂੰ ਜੋ ਆ ਸਪੋਰਟ ਕਰਦਾ ਹੈਗਾ। ਸੋ ਇਹ ਕਹਿੰਦੇ ਵੀ ਦੋਨੋਂ ਮੁਲਕ ਜਿਹੜੇ ਆ ਇੱਕ ਦੂਜੇ ਦੇ ਖਿਲਾਫ ਨਹੀਂ ਕਰੂਗੇ। ਤੇ ਤੀਜਾ ਪੁਆਇੰਟ ਹੈਗਾ ਇਸਲਾਮਿਕ ਰਿਪਬਲਿਕ ਇਰਾਨ ਤੇ ਯੂਐਸ ਨੈਗੋਸ਼ੀਏਟ ਕਰੂਗੇ ਫਾਈਨਲ ਐਗਰੀਮੈਂਟ ਦੇ ਲਈ ਆਉਣ ਵਾਲੇ 60 ਦਿਨਾਂ ਦੇ ਵਿੱਚ ਜਿਹੜਾ ਆ ਵੀ ਇਸ ਨੂੰ ਹੋਰ ਐਕਸਟੈਂਡ ਕੀਤਾ ਜਾ ਸਕਦਾ ਹੈ ਕਿ ਨਹੀਂ। ਤੇ ਚੌਥਾ ਪੁਆਇੰਟ ਜਿਹੜਾ ਆ ਬਿਲਕੁਲ ਇਮੀਡੀਏਟਲੀ ਜਦੋਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਅਪ ਹੋ ਗਿਆ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਨੇਵਲ ਬਲੌਕੇਡ ਆ ਤੇ ਕਿਸੇ ਤਰ੍ਹਾਂ ਦੀ ਜਿਹੜੀ ਇੰਟਰਫੀਰੈਂਸ ਆ ਕਿਸੇ ਨੂੰ ਰੋਕਣ ਦੀ, ਅਬਸਟਰਕਸ਼ਨ ਦੀ, ਉਹ ਜਿਹੜੀ ਆ ਉਹ ਇਮੀਡੀਏਟਲੀ ਖਤਮ ਹੋਊਗੀ। ਸੋ ਵਿਦਿਨ 30 ਦਿਨਾਂ ਦੇ ਵਿੱਚ ਫੁੱਲ ਕਪੈਸਿਟੀ ਦੇ ਵਿੱਚ ਜਿਹੜਾ ਆ ਸਟੇਟ ਆਫ ਹਾਰਮੋਜ਼ ਉਹ ਉੱਥੋਂ ਖੋਲੀ ਜਾਊਗੀ ਤੇ ਯੂਐਸ ਜੋ ਆ ਉਹ ਆਪਣੀਆਂ ਫੋਰਸਸ ਨੂੰ ਵੀ 30 ਦਿਨਾਂ ਦੇ ਵਿੱਚ ਵਿਡਰਾ ਕਰ ਲਊਗਾ। ਜੀ ਇਸੇ ਹੀ ਮੈਮੋਰੈਂਡਮ ਦੇ ਵਿੱਚ ਐਮਓਯੂ ਦੇ ਵਿੱਚ ਇਹਦੇ ਵਿੱਚ ਇਹ ਹਦਾਇਤਾਂ ਵੀ ਜਿਹੜੇ ਇਰਾਨ ਵਾਲੇ ਆ ਉਹ ਜਿਹੜੀਆਂ ਮਰਚੈਂਟ ਸ਼ਿਪਸ ਹੈਗੀ ਆ ਉਹਨਾਂ ਦੀ ਮੂਵਮੈਂਟ ਆ ਉਹ ਬਰਕਰਾਰ ਕਰੇ ਪਰਸ਼ੀਅਨ ਗਲਫ ਦੇ ਵਿੱਚ, ਸੀ ਆਫ ਓਮਾਨ ਦੇ ਵਿੱਚ ਤੇ ਵਾਈਸ ਵਰਸਾ। ਇਹ ਵੀ 30 ਦਿਨਾਂ ਦੇ ਵਿੱਚ ਕਹਿੰਦੇ ਵੀ ਪੂਰੀ ਤਰ੍ਹਾਂ ਇਸ ਨੂੰ ਰਿਜ਼ਿਊਮ ਕਰਨਾ ਹੈ। ਤੇ ਪ੍ਰੀ ਵਾਰ ਵੋਲਿਊਮ ਜਿਹੜੀ ਇਰਾਨ ਦੇ ਉੱਤੇ ਲੜਾਈ ਸ਼ੁਰੂ ਕੀਤੀ ਸੀ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ, ਜਿਹੜੀ ਉਸ ਤੋਂ ਪਹਿਲਾਂ ਚੱਲ ਰਿਹਾ ਸੀਗਾ ਕੰਮ, ਉਸ ਸਪਲਾਈ ਚੇਨ ਉਦਾਂ ਹੀ ਜਿਹੜੀ ਉਹ ਚੱਲੇ ਉਨੀਆਂ ਹੀ ਜਿਹੜੀਆਂ ਸ਼ਿਪਸ ਆ ਉਹ ਲੰਘਣ। ਇਸ ਤੋਂ ਇਲਾਵਾ ਜਿਹੜੇ ਯੂਐਸ ਕਹਿੰਦੇ ਵੀ ਅੰਡਰਟੇਕ ਕਰੂਗਾ ਆਪਣੇ ਰੀਜਨਲ ਪਾਰਟਨਰਸ ਦੇ ਨਾਲ ਕੰਮ ਕਰੂਗਾ ਤੇ ਇੱਕ ਪਲਾਨ ਬਣਾਊਗਾ ਜਿਹਦੇ ਵਿੱਚ ਦੋਨੋਂ ਹੀ ਪਾਰਟੀਆਂ ਰੀਹੈਬਿਲਿਟੇਸ਼ਨ ਤੇ ਇਕਨੋਮਿਕ ਡਿਵੈਲਪਮੈਂਟ ਇਰਾਨ ਦੀ ਉਹਦੇ ਲਈ ਕੰਮ ਕਰਨਗੇ। ਤੇ ਕਹਿੰਦੇ ਵੀ $300 ਬਿਲੀਅਨ ਟਰੰਪ ਹੋਣਾ ਨੇ ਦੇਖ ਲਓ ਵੀ ਬਿਲੀਅਨਸ ਆਫ ਡਾਲਰ ਪਹਿਲਾਂ ਅਮਰੀਕਾ ਦੇ ਟੈਕਸਪੇਅਰ ਮਨੀ ਦੇ ਨਾਲ ਇਰਾਨ ਨੂੰ ਭੰਨਿਆ ਤੋੜਿਆ ਤੇ ਹੁਣ ਅਮਰੀਕਨ ਟੈਕਸਪੇਅਰ ਮਨੀ $300 ਬਿਲੀਅਨ ਤੱਕ ਦੀ ਲਾਗਤ ਲਾ ਕੇ ਹੁਣ ਇਰਾਨ ਨੂੰ ਜਿਹੜਾ ਅਮਰੀਕਾ ਵਾਲੇ ਲੋਕ ਆ ਉਹ ਜਿਹੜੇ ਹੁਣ ਬਣਾਉਣਗੇ। ਹੁਣ ਇਹ ਨਹੀਂ ਪਤਾ ਵੀ ਇਹ ਪਹਿਲੀ ਡੀਲ ਦੇ ਨਾਲੋਂ ਇਹ ਚੀਜ਼ ਦੇ ਵਿੱਚ ਚੰਗਾ ਇਸ ਦੇ ਵਿੱਚ ਕੀ ਜਿਹੜਾ ਉਹ ਹੈਗਾ ਆ। ਯੂਐਸ ਕਹਿੰਦੇ ਵੀ ਕਮਿਟ ਕਰੂਗਾ, ਐਂਡ ਕਰੂਗਾ ਵੀ ਇਸ ਚੀਜ਼ ਨੂੰ ਕਮਿਟ ਕਰਦਾ ਵੀ ਉਹ ਐਂਡ ਕਰਨਗੇ ਵੀ ਆਪਣੇ ਫਾਈਨਲ ਐਗਰੀਮੈਂਟ ਦੇ ਤਹਿਤ ਵੀ ਜਿਹੜੀਆਂ ਸੈਂਕਸ਼ਨਸ ਲੱਗੀਆਂ ਹੋਈਆਂ ਆ ਇਰਾਨ ਦੇ ਉਲਟ ਉਹਨਾਂ ਨੂੰ ਜਿਹੜਾ ਉਹ ਹਟਾਇਆ ਜਾਊਗਾ। ਇਹਦੇ ਵਿੱਚ ਜਿਹੜੇ ਕੁਝ ਰੈਜ਼ੋਲੂਸ਼ਨ ਯੂਐਨ ਦੀ ਸਿਕਿਉਰਿਟੀ ਕਾਉਂਸਲ 'ਚ ਆ, ਬੋਰਡ ਆਫ ਗਵਰਨਰ ਜਿਹੜੇ IAEA ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਵਿੱਚ ਆ ਤੇ ਯੂਨੀਲੈਟਰਲ ਯੂਐਸ ਸੈਂਕਸ਼ਨਸ ਆ ਪ੍ਰਾਇਮਰੀ ਤੇ ਸੈਕੰਡਰੀ, ਉਹਨਾਂ ਨੂੰ ਹਟਾਊਗਾ। ਇਹ ਕਹਿੰਦੇ ਵੀ ਯੂਐਸ ਕਮਿਟ ਕਰੂਗਾ। ਲਓ ਜੀ ਆ ਹੋਰ ਨਵੀਂ ਚੀਜ਼ ਜਿਹੜੀ ਕਰਤੀ ਆ, ਆਖੇ ਜੀ ਪਹਿਲਾਂ ਦੇ ਨਾਲੋਂ ਬੜਾ ਵਧੀਆ ਐਗਰੀਮੈਂਟ ਬਣੂਗਾ। ਇਰਾਨ ਦੇ ਉੱਤੇ ਸੈਂਕਸ਼ਨਾਂ ਵੀ ਹਟਾਉਣ ਦੀ ਗੱਲ ਇਸ ਦੇ ਵਿੱਚ ਆ। $300 ਬਿਲੀਅਨ ਵੀ ਇਹਨਾਂ ਨੂੰ ਜਿਹੜਾ ਉਹ ਦੇ ਦੇਣਾ ਤੇ ਓਵਰਆਲ ਫਾਈਨੈਂਸ ਕਰਨਾ $300 ਬਿਲੀਅਨ ਚਲੋ ਮਤਲਬ ਹੁਣ ਦੇਣਾ ਹੀ ਆ। ਫਾਈਨੈਂਸ ਕਰਨਾ ਕਿੱਧਰੋਂ ਲਿਆ ਕੇ ਦੇਣਗੇ, ਜਾਣਾ ਕਿੱਧਰੋਂ ਆ, ਕਿੰਨਾ ਨੇ ਦੇਣਾ ਆ, ਮਤਲਬ ਵੈਸਟਰਨ ਮੁਲਕ ਹੀ ਦੇਣਗੇ ਨਾ, ਪਹਿਲਾਂ ਭੰਨੋ ਉਹਨਾਂ ਨੂੰ ਤੇ ਫਿਰ ਉਹਨਾਂ ਨੂੰ ਪੈਸੇ ਜਿਹੜੇ ਉਹ ਬਾਅਦ ਚ ਦਿਓ। ਇਸਲਾਮਿਕ ਰਿਪਬਲਿਕ ਆਫ ਇਰਾਨ ਕਹਿੰਦੇ ਵੀ ਇਹ 8ਵਾਂ ਪੁਆਇੰਟ ਹੈ ਇਹਦੇ ਵਿੱਚ ਵੀ ਇਰਾਨ ਵਾਲੇ ਰੀਟਰੇਟ ਜਿਹੜਾ ਉਹ ਕੀਤਾ ਵੀ ਅਸੀਂ ਕਦੀ ਵੀ ਨਿਊਕਲੀਅਰ ਵੈਪਨ ਪ੍ਰੋਡਿਊਸ ਨਹੀਂ ਕਰਾਂਗੇ। ਇਹ ਜਿਹੜੀ ਇੱਕ ਚੰਗੀ ਚੀਜ਼
ਇਸ ਪੂਰੇ ਐਗਰੀਮੈਂਟ ਦੇ ਵਿੱਚ ਮੇਨ ਜਿਹੜੀ ਉਹ ਨਿਕਲ ਕੇ ਆਈ ਆ ਵੀ ਈਰਾਨ ਤੇ ਯੂਐਸ ਵਾਲੇ ਕਹਿੰਦੇ ਵੀ ਐਗਰੀ ਕਰ ਰਹੇ ਆ ਵੀ ਜਿਹੜਾ ਐਨਰਿਚਡ ਮਟੀਰੀਅਲ ਆ, ਜਿਹੜਾ ਯੂਰੇਨੀਅਮ ਆ, ਉਹ ਤੇ ਉਸ ਦਾ ਜਿਹੜਾ ਕਹਿ ਲਓ ਵੀ ਫੇਟ ਆ, ਵੀ ਉਹਦਾ ਭਵਿੱਖ ਕੀ ਹੋਊਗਾ, ਉਹ ਵੀ ਮਿਊਚੁਅਲੀ ਐਗਰੀਡ ਨਿਊਕਲੀਅਰ ਰਿਲੇਟਡ ਇਸ਼ੂਜ਼, ਵੀ ਈਰਾਨ ਦੀਆਂ ਨਿਊਕਲੀਅਰ ਨੀਡਸ ਦੇ ਉਹਨੂੰ ਲੈ ਕੇ ਜਿਹੜੇ ਕਹਿੰਦੇ ਵੀ ਫਾਈਨਲ ਐਗਰੀਮੈਂਟ ਦੇ ਵਿੱਚ ਉਸ ਨੂੰ ਐਡਰੈਸ ਕੀਤਾ ਜਿਹੜਾ ਹੋ ਜਾਊਗਾ। ਸੋ ਇਹ ਆਰਟੀਕਲ ਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਪ੍ਰੋਵੀਜ਼ਨ ਆ ਇਸ ਹਿਸਾਬ ਦੇ ਨਾਲ ਰੱਖੇ ਜਿਹੜੇ ਉਹ ਹੈਗੇ ਆ। ਸੋ ਨਿਊਕਲੀਅਰ ਵੈਪਨ ਉਹ ਪ੍ਰੋਡਿਊਸ ਨਹੀਂ ਕਰੂਗਾ, ਇਹ ਈਰਾਨ ਵਾਲੇ ਕਹਿੰਦੇ ਵੀ ਇਸ ਦੇ ਵਿੱਚ ਮੰਨ ਰਹੇ ਆ। ਤੇ ਜਿਹੜਾ ਯੂਰੇਨੀਅਮ ਐਨਰਿਚਡ ਪਿਆ ਆ ਉਹਦਾ ਅੱਗੇ ਕੀ ਬਣਨਾ ਆ, ਉਹਦੇ ਬਾਰੇ ਜਿਹੜੀ ਚਰਚਾ ਆ ਉਹ ਆਪਸ ਦੇ ਵਿੱਚ ਕਹਿੰਦੇ ਵੀ ਭਵਿੱਖ 'ਚ ਕੀਤੀ ਜਿਹੜੀ ਉਹ ਜਾਊਗੀ। 9ਵੇਂ ਪੁਆਇੰਟ ਦੇ ਵਿੱਚ ਈਰਾਨ ਤੇ ਜਿਹੜਾ ਯੂਐਸ ਆ ਇਹ ਦੋਨੋਂ ਮੰਨ ਰਹੇ ਆ ਵੀ ਜਿਹੜਾ ਫਾਈਨਲ ਐਗਰੀਮੈਂਟ ਹੋਣ ਤੱਕ ਜਿਹੜਾ ਸਟੇਟਸ ਕੋ ਆ ਉਸ ਨੂੰ ਬਰਕਰਾਰ ਰੱਖਿਆ ਜਾਊਗਾ, ਵੀ ਜਿੱਦਾਂ ਮੌਜੂਦਾ ਹਾਲਾਤ ਨੇ ਉਸੇ ਤਰੀਕੇ ਦੇ ਹਾਲਾਤ ਬਣੇ ਰਹਿਣਗੇ ਨਿਊਕਲੀਅਰ ਪ੍ਰੋਗਰਾਮ ਨੂੰ ਜਿਹੜੇ ਉਹ ਲੈ ਕੇ। ਤੇ ਯੂਐਸ ਵਾਲੇ ਕਿਸੇ ਵੀ ਤਰੀਕੇ ਦੀ ਨਵੀਂ ਸੈਂਕਸ਼ਨ ਇਸ ਈਰਾਨ ਦੇ ਉੱਤੇ ਜਿਹੜੀ ਉਹ ਨਹੀਂ ਲਾਉਣਗੇ। ਤੇ ਨਾਲ ਹੀ ਜਿਹੜੇ ਯੂਐਸ ਵਾਲੇ ਆਪਣੇ ਜਿਹੜੀਆਂ ਫੌਜਾਂ ਨੂੰ ਉਸ ਇਲਾਕੇ ਦੇ ਵਿੱਚ ਹੋਰ ਮਜ਼ਬੂਤ ਨਹੀਂ ਕਰਨਗੇ। ਜੀ। ਇਸੇ ਤਰ੍ਹਾਂ ਜਿਹੜਾ 10ਵਾਂ ਪੁਆਇੰਟ ਆ ਵੀ ਯੂਐਸ ਜਿਹੜਾ ਅੰਡਰਟੇਕ ਕਰੂਗਾ ਇਮੀਡੀਏਟਲੀ ਸਾਈਨਿੰਗ ਆਫ ਦਿਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਤੇ ਉਹ ਤੋਂ ਬਾਅਦ ਜਿਹੜੀਆਂ ਸਾਰੀਆਂ ਸੈਂਕਸ਼ਨਸ ਆ ਉਹ ਲਿਫਟ ਕਰ ਦਿੱਤੀਆਂ ਜਾਊਗੀਆਂ। ਉਹਦੇ ਵਿੱਚ ਯੂਐਸ ਦੀ ਟ੍ਰੇਜਰੀ ਡਿਪਾਰਟਮੈਂਟ ਵੇਵਰਸ ਜੋ ਵੀ ਸੀ ਉਹਨਾਂ ਦੇ ਐਕਸਪੋਰਟ ਕਰਨ ਦੇ ਲਈ ਈਰਾਨ ਦੇ ਕਰੂਡ ਆਇਲ ਦੇ ਪੈਟਰੋਕੈਮੀਕਲ ਪ੍ਰੋਡਕਟਸ ਤੇ ਹੋਰ ਜਿਹੜੇ ਡੈਰੀਵੇਟਿਵਸ ਹੈਗੇ ਆ ਉਹ ਸਾਰੇ ਅਲਾਉ ਕੀਤੇ ਜਾਊਗੇ। ਤੇ 11ਵੇਂ ਪੁਆਇੰਟ ਦੇ ਵਿੱਚ ਜਿਹੜਾ ਹੈਗਾ ਆ ਉਹ ਇਹ ਕਿਹਾ ਗਿਆ ਆ ਵੀ ਜੋ ਫਰੋਜ਼ਨ ਉਹਨਾਂ ਦੇ ਰੀਸਟ੍ਰਿਕਟਡ ਫੰਡਸ ਹੈਗੇ ਆ, ਐਸੈਟਸ ਆਫ ਇਸਲਾਮਿਕ ਰਿਪਬਲਿਕ ਆਫ ਈਰਾਨ, ਉਹ ਰਿਲੀਜ਼ ਕੀਤੇ ਜਾਊਗੇ ਤੇ ਫੁੱਲੀ ਅਵੇਲੇਬਲ ਹੋਊਗੇ ਈਰਾਨ ਦੇ ਲਈ। ਤੇ ਇਹਦੇ ਵਿੱਚ ਜਿਹੜੀ ਆ ਸੈਂਟਰਲ ਬੈਂਕ ਆਫ ਇਸਲਾਮਿਕ ਰਿਪਬਲਿਕ ਆਫ ਈਰਾਨ ਆ ਉਹ ਡਿਟਰਮਨ ਕਰੂਗੀ ਉਹ ਪੇਮੈਂਟਸ ਉਹਨਾਂ ਨੇ ਕਿਸ ਤਰ੍ਹਾਂ ਲੈਣੀਆਂ ਜਾਂ ਕਿਸ ਤਰ੍ਹਾਂ ਉਹਨੀ ਗਾਹਾਂ ਦੇਣੀਆਂ ਹੈਗੀਆਂ। ਯੂਐਸ ਜਿਹੜਾ ਆ ਇਸ਼ੂ ਕਰੂਗਾ ਜੋ ਵੀ ਉਹਨਾਂ ਨੂੰ ਪਰਮਿਟ ਜਾਂ ਲਾਇਸੈਂਸ ਚਾਹੀਦੇ ਹੋਊਗੇ ਇਸ ਕੰਮ ਦੇ ਲਈ। ਤੇ 12ਵਾਂ ਪੁਆਇੰਟ ਇਹ ਆ ਵੀ ਜਿਹੜਾ ਇਸਲਾਮਿਕ ਰਿਪਬਲਿਕ ਆਫ ਈਰਾਨ ਤੇ ਯੂਐਸ ਦੋਨੋਂ ਐਗਰੀ ਕਰਦੇ ਆ ਵੀ ਜਿਹੜਾ ਸਕਸੈਸਫੁਲ ਇੰਪਲੀਮੈਂਟੇਸ਼ਨ ਆਫ ਫਿਊਚਰ ਕਮਿਟਮੈਂਟ ਟੂ ਦਾ ਫਾਈਨਲ ਐਗਰੀਮੈਂਟ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈਗਾ ਆ। 13ਵਾਂ ਪੁਆਇੰਟ ਇਹ ਹੈਗਾ ਆ ਵੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕਰਨ ਤੋਂ ਬਾਅਦ ਤੇ ਜਿਹੜੀਆਂ ਅਸ਼ੋਰੈਂਸਿਸ ਆ ਉਹ ਆਰਟੀਕਲ 4, 5, 10, 11 ਜੋ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੀਆਂ ਤੇ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਆ ਇਸਲਾਮਿਕ ਰਿਪਬਲਿਕ ਆਫ ਈਰਾਨ ਤੇ ਯੂਐਸ ਵੱਲੋਂ ਉਹ ਇੱਦਾਂ ਹੀ ਚੱਲੂਗੀ। ਤੇ ਨੈਗੋਸ਼ੀਏਸ਼ਨ ਫॉर ਫਾਈਨਲ ਐਗਰੀਮੈਂਟ ਜੋ ਆ ਉਹ ਉਹਦੇ ਤੇ ਡਿਪੈਂਡ ਕਰੂਗਾ, ਰਿਸਪੈਕਟ ਕਰਨਗੇ ਜਿਹੜੇ ਬਾਕੀ ਦੇ ਆਰਟੀਕਲਸ ਆ ਉਹਨਾਂ ਦੀ। ਜਿਹੜਾ ਫਾਈਨਲ ਐਗਰੀਮੈਂਟ ਆ ਉਹ ਬਾਈਂਡਿੰਗ ਹੋਊਗਾ ਥਰੂ ਦਾ ਰੈਜ਼ੋਲੂਸ਼ਨ ਆਫ ਯੂਐਨ ਸਿਕਿਉਰਿਟੀ ਕਾਉਂਸਲ। ਜੀ। ਸੋ ਬਿਲਕੁਲ ਹਰਜੋਤ ਸਿੰਘ ਜੀ, ਸੋ ਓਵਰਆਲ ਆਰਟ ਆਫ ਸਟੂਪਿਡ ਡੀਲ ਜਿਹੜੀ ਉਹ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਪੂਰੀ ਤਰ੍ਹਾਂ ਜਿਹੜੀ ਉਹ ਮਿਲ ਰਹੀ ਆ। ਆਪਣੇ ਆਪ ਨੂੰ ਬਹੁਤ ਇਸ ਤਰੀਕੇ ਦੇ ਨਾਲ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਸ਼ੋਅ ਕੀਤਾ ਵੀ ਮੇਰੇ ਤੋਂ ਵਧੀਆ ਡੀਲ ਕੋਈ ਬਣਾ ਨਹੀਂ ਸਕਦਾ। ਪਹਿਲੀ ਡੀਲ ਨਾਲੋਂ ਵੀ ਓਵਰਆਲ ਜੇ ਦੇਖਿਆ ਜਾਵੇ ਠੰਡੇ ਦਿਮਾਗ ਦੇ ਨਾਲ ਜਿਹੜਾ ਸੋਚਿਓ ਵੀ ਇਹਦੇ ਵਿੱਚ ਖੱਟਿਆ ਕੀ ਆ ਤੇ ਇਹਦੇ ਵਿੱਚ ਗਵਾਇਆ ਕੀ ਆ। ਸਟੇਟ ਆਫ ਹਾਰਮੂਜ਼ ਦਾ ਕੰਟਰੋਲ ਈਰਾਨ ਤੇ ਓਮਾਨ ਨੂੰ ਦੇ ਛੱਡਿਆ, ਵੀ ਉਹ ਉਹਨਾਂ ਨੂੰ ਮਿੰਨਤਾਂ ਕਰ ਰਹੇ ਆ ਵੀ ਭਾਈ ਟੋਲ ਨਾ ਜਿਹੜਾ ਉੱਤੇ ਤੁਸੀਂ ਲਾਇਓ $300 ਬਿਲੀਅਨ ਫਾਈਨੈਂਸ ਕਰਕੇ ਤੁਹਾਨੂੰ ਅਸੀਂ ਹੁਣ ਨਵਾਂ ਮੁਲਕ ਜਿਹੜਾ ਉਹ ਬਣਾ ਕੇ ਦੇਵਾਂਗੇ ਤੇ ਸੈਂਕਸ਼ਨਸ ਜਿਹੜੀਆਂ ਉਹ ਤੁਸੀਂ ਹਟਾਓਗੇ। ਤੇ ਇਹ ਕਹਿੰਦੇ ਜੀ ਪਹਿਲਾਂ ਦੇ ਨਾਲੋਂ ਇਹ ਬਹੁਤ ਬਿਹਤਰ ਜਿਹੜੀ ਡੀਲ ਆ ਉਹ ਬਣ ਚੁੱਕੀ ਆ। 100 ਦਿਨ ਲੜ ਵੀ ਲਿਆ, ਸਾਰਾ ਕੁਝ ਜਿਹੜਾ ਉਹ ਕਰ ਲਿਆ ਤੇ ਮੰਨਿਆ ਕੀ ਆ, ਹੋਇਆ ਕੀ ਆ, ਜਿੱਦਾਂ ਪਹਿਲਾਂ ਸੀ ਉਹਦੇ ਨਾਲੋਂ ਵੀ ਬੈਡ ਕੰਡੀਸ਼ਨਸ ਦੇ ਵਿੱਚ ਇੱਥੇ ਜਿਹੜੇ ਉਹ ਲੈ ਗਏ ਆ। ਸੋ ਇਹ ਹੁਣ ਸਾਰੇ ਜਣੇ ਆਪ ਹੀ ਦੇਖ ਸਕਦੇ ਆ ਵੀ ਸਿਚੁਏਸ਼ਨ ਇੱਥੇ ਜਿਹੜੀ ਉਹ ਬਣ ਕੀ ਜਿਹੜੀ ਉਹ ਗਈ ਹੈਗੀ ਆ। ਸੋ ਖੱਟਿਆ ਕੀ, ਗਵਾਇਆ ਕੀ, ਇਹ ਤਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਭਵਿੱਖ ਦੇ ਵਿੱਚ ਦੱਸੂਗਾ। ਮੌਜੂਦਾ ਤੌਰ ਦੇ ਵਿੱਚ ਇਹ ਐਗਰੀਮੈਂਟ ਜੋ ਲੀਕ ਹੋ ਗਿਆ ਆ ਉਹਨੂੰ ਰੀਡ ਕਰਦੇ ਹੋਏ ਲੱਗ ਨਹੀਂ ਰਿਹਾ ਵੀ ਇਸ ਦੇ ਵਿੱਚ ਪੱਲੜਾ ਜਿਹੜਾ ਆ ਉਹ ਅਮਰੀਕਾ ਆਪਣਾ ਭਾਰੀ ਕਰਕੇ ਲੈ ਕੇ ਜਿਹੜਾ ਉਹ ਆਇਆ ਆ। ਹਾਂ, ਟਾਕਿੰਗ ਪੁਆਇੰਟ ਉਹ ਲੈ ਕੇ ਜਿਹੜੇ ਉਹ ਆ ਸਕਦੇ ਆ ਨਿਊਕਲੀਅਰ ਵੈਪਨ ਨੂੰ ਲੈ ਕੇ। ਜਿਹੜੇ ਲੋਕ $1 ਬਿਲੀਅਨ ਦੇ ਉੱਤੇ ਇੰਨਾ ਰੋ ਰਹੇ ਸੀਗੇ, ਇੰਨਾ ਪਿੱਟ ਰਹੇ ਸੀਗੇ, ਹੁਣ $300 ਬਿਲੀਅਨ ਨੂੰ ਲੈ ਕੇ ਕੀ ਕਹਿਣਗੇ, ਸੈਂਕਸ਼ਨ ਹਟਾਉਣ ਨੂੰ ਲੈ ਕੇ ਜਿਹੜਾ ਉਹ ਕੀ ਕਹਿਣਗੇ। ਸੇਮ ਉਸੇ ਤਰੀਕੇ ਦੇ ਨਾਲ ਨਾਰਾਜ਼ਗੀ ਉਹਨਾਂ ਦੀ ਆਊਗੀ ਜਾਂ ਫਿਰ
ਇਸ ਵਾਰ ਇਹ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਹਜ਼ਮ ਕਰ ਜਾਣਗੇ, ਇਹ ਚਲੋ ਆਉਂਦਾ ਵਕਤ ਹੀ ਦੱਸ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਡੀਲ ਦੇ ਉੱਤੇ ਖੁਦ ਹੀ ਸ਼ੰਕੇ ਜਿਹੜੇ ਉਹ ਜ਼ਾਹਰ ਕਰ ਦਿੱਤੇ ਆ। ਕੁਛ ਮਿੰਟ ਪਹਿਲਾਂ ਹੀ ਜਿਹੜੀ ਇਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ, ਉਹਦੇ ਵਿੱਚ ਉਹਨਾਂ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ 60 ਦਿਨ ਦਾ ਇਹ ਵਕਤ ਹੈਗਾ ਆ MOU ਦੇ ਵਿੱਚ, ਤੇ ਜੇ ਡੀਲ ਪੱਕੀ ਨਹੀਂ ਹੋਈ ਤੇ ਵੀ ਵਿਲ ਗੋ ਬੈਕ ਟੂ ਬੋਮਿੰਗ, ਅਸੀਂ ਦੁਬਾਰਾ ਜਿਹੜਾ ਆ ਉਹ ਲੜਾਈ ਸ਼ੁਰੂ ਜਿਹੜੀ ਉਹ ਕਰ ਸਕਦੇ ਆ। ਉਹਨਾਂ ਨੇ ਇਜ਼ਰਾਈਲ ਦੇ ਕੰਮ ਨੂੰ ਵੀ ਜਿਹੜਾ ਕ੍ਰਿਟਿਸਾਈਜ਼ ਕੀਤਾ। ਉਹ ਕਹਿੰਦੇ ਵੀ ਆਈ ਲਵ ਦਮ ਐਜ਼ ਅ ਪਾਰਟਨਰ, ਪਰ ਜਿਸ ਤਰੀਕੇ ਦੇ ਨਾਲ ਉਹ ਹਿਜ਼ਬੁੱਲਾ ਦੇ ਨਾਲ ਕਰ ਰਹੇ ਆ, ਦੇ ਕਡ ਡੂ ਅ ਮਚ ਬੈਟਰ ਜੌਬ। ਤੇ ਕਹਿੰਦੇ ਵੀ ਆਈ ਡੋਂਟ ਥਿੰਕ ਦੇ ਆਰ ਡੂਇੰਗ ਵੈਲ, ਵੀ ਕੁਝ ਵਧੀਆ ਕੰਮ ਉਸ ਦੇ ਵਿੱਚ ਨਹੀਂ ਕਰ ਰਹੇ ਹੈਗੇ। ਸੋ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਕਹਿੰਦਾ ਵੀ ਜਿਹੜਾ ਪੀਸ ਐਗਰੀਮੈਂਟ ਆ ਉਹ ਪਾਰਟਲੀ ਉਹਨਾਂ ਨੇ ਤਾਂ ਉਹਦੇ ਵਿੱਚ ਐਂਟਰ ਕਰਨ ਨੂੰ ਕਿਹਾ ਵੀ ਇਕਨੋਮਿਕ ਕੈਟਾਸਟ੍ਰੋਫੀ ਜਿਹੜੀ ਉਹ ਇਸ ਦੇ ਵਿੱਚ ਨਹੀਂ ਹੈਗੀ, ਤੇ ਇਹ ਚਰਚਾ ਦੇ ਨਾਲ, ਇਹ ਗੱਲਬਾਤ ਦੇ ਨਾਲ ਜਿਹੜੀ ਸਟਾਕ ਮਾਰਕੀਟ ਆ ਉਹ ਜ਼ਿਆਦਾ ਵਧੀ ਆ। ਸੋ ਤੇ ਇਹਦੇ ਬਾਰੇ ਜਿਹੜੀ ਉਹਨਾਂ ਨੇ ਇਹ ਗੱਲ ਆਖੀ ਆ। ਸੋ ਡੀਲ ਦੇ ਵਿੱਚ ਜਾਣ ਦਾ ਮੁੱਖ ਕਾਰਨ ਇਕਨੋਮਿਕ ਕਾਰਨ ਵੀ ਜਿਹੜੇ ਆ ਉਹਨਾਂ ਨੇ ਜਿਹੜੇ ਉਹ ਇੱਕ ਹਿਸਾਬ ਦੇ ਨਾਲ ਆਪ ਹੀ ਮੰਨੇ ਜਿਹੜੇ ਉਹ ਹੈਗੇ ਆ। ਸੋ ਪਿਛਲੇ ਜਿਹੜੇ ਕਈ ਦਿਨਾਂ ਤੋਂ ਆਪਣੇ ਜਿਹੜੇ G7 ਦੇ ਮੀਟਿੰਗ ਦੇ ਲਈ, ਸਮਿਟ ਦੇ ਲਈ ਉਹ ਫਰਾਂਸ ਦੇ ਵਿੱਚ ਨੇ, ਤੇ ਯੂਰਪੀਅਨ ਐਲਾਈਜ਼ ਦੇ ਨਾਲ ਉਹ ਡਿਨਰ ਵੀ ਕਰ ਰਹੇ ਆ, ਮੀਟਿੰਗਾਂ ਵੀ ਜਿਹੜੀਆਂ ਉਹ ਕਰ ਰਹੇ ਆ, ਤੇ ਫਿਰ ਵਾਪਸ ਅਮਰੀਕਾ ਦੇ ਵਿੱਚ ਉਹਨਾਂ ਨੇ ਪਰਤਣਾ ਜਿਹੜਾ ਉਹ ਹੈਗਾ ਆ। ਤੇ ਉਹ ਕਹਿ ਰਹੇ ਆ ਵੀ ਸਾਰੇ ਜਾਣੇ ਇਹ ਡੀਲ ਨੂੰ ਬਹੁਤ ਜ਼ਿਆਦਾ ਲਵ ਕਰ ਰਹੇ ਆ, ਦੇ ਲਵ ਦਿਸ ਡੀਲ। ਸੋ ਟਰੰਪ ਉਹਨਾਂ ਨੇ ਟਾਊਟ ਕੀਤੀ ਆਪਣੀ ਜਿਹੜੀ ਈਰਾਨ ਵਾਲੀ ਜਿਹੜੀ ਉਹ ਡੀਲ, ਤੇ ਉਹਨਾਂ ਨੇ ਜਿਹੜੇ ਐਗਰੀਮੈਂਟ ਦੇ ਜਿਹੜੇ ਡਿਟੇਲਸ ਆ ਉਹ ਲੀਡਰਸ ਦੇ ਨਾਲ ਉੱਥੇ ਜਿਹੜੀ ਉਹ ਗੱਲਬਾਤ ਜਿਹੜੀ ਉਹ ਕੀਤੀ ਹੈਗੀ ਆ। ਮੈਨੂਅਲ ਮੈਕਰੋਨ ਜਿਹੜਾ ਹੈਗਾ ਆ, ਉਹਨਾਂ ਜਿਹੜੇ ਪ੍ਰੈਜ਼ੀਡੈਂਟ ਆਫ ਫਰਾਂਸ ਦੇ, ਉਹਨਾਂ ਨੇ ਆਪਣੀ G7 ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਆਖਿਆ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਜੈਨੂਅਨ ਸ਼ਿਫਟ ਹੈਗਾ ਅਮਰੀਕਨਸ ਦੇ ਵਿੱਚ ਵਾਰ ਨੂੰ ਜਿਹੜਾ ਉਹ ਲੈ ਕੇ, ਉਹਨਾਂ ਨੇ ਕਿਹਾ ਵੀ ਉਹ ਫਰਮਲੀ ਕਨਵਿੰਸਡ ਨੇ ਵੀ ਜਿਹੜੀ ਏਵੀਅਨ ਸਮਿਟ ਆ ਵੀ ਇਹਦੇ ਨਾਲ ਚੇਂਜ ਜਿਹੜਾ ਉਹ ਇਸ ਦੇ ਵਿੱਚ ਪੱਕੇ ਤੌਰ ਦੇ ਉੱਤੇ ਆਊਗਾ। ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ, ਉਹ ਗੱਲਬਾਤ ਕਰ ਰਿਹਾ ਸੀ ਉੱਥੇ ਅਮਰੀਕਨ ਪੱਤਰਕਾਰਾਂ ਦੇ ਨਾਲ ਵਨ ਔਨ ਵਨ, ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਵੀ ਜਿਹੜਾ ਇਹ ਦੇਖੀ ਆ ਡੀਲ ਦੀ ਜਿਹੜੀ ਲੈਂਗੁਏਜ ਆ, ਤੇ ਉਹਦੇ ਬਾਬਤ ਉਹਨਾਂ ਨੇ ਇਸ ਦੇ ਵਿੱਚ ਗੱਲ ਕੀਤੀ। ਤੇ ਨਾਲ ਉਹਨਾਂ ਨੇ ਕਿਹਾ ਵੀ ਯੂਕਰੇਨ ਨੂੰ ਲੈ ਕੇ ਵੀ ਦਿਸ਼ਾ ਜਿਹੜੀ ਉਹ ਬਦਲ ਰਹੀ ਆ, ਸੋਚ ਜਿਹੜੀ ਉਸ ਚੀਜ਼ ਨੂੰ ਲੈ ਕੇ ਬਦਲ ਰਹੀ ਆ। ਲੱਗਦਾ ਇਦਾਂ ਆ ਵੀ ਉਹ ਯੂਕਰੇਨ ਦੇ ਹੱਕ ਦੇ ਵਿੱਚ ਹੋਰ ਮਜ਼ਬੂਤੀ ਦੇ ਨਾਲ ਜਿਹੜੇ G7 ਮੁਲਕ ਨੇ ਉਹ ਆ ਸਕਦੇ ਜਿਹੜੇ ਉਹ ਹੈਗੇ ਨੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਤੇ G7 ਦੀ ਜਿਹੜੀ ਸਮਿਟ ਤੋਂ ਬਾਅਦ ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤਾਂ ਟਰੰਪ ਹੁਣੀ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਅਜੇ ਵੀ ਕਰ ਰਹੇ ਹੈਗੇ।